ਇੱਕ ਖਬਰ ਆਈ ਸੀਗੀ ਬਾਰਡਰ ਤੇ ਕਈ ਸਿੰਘਾਂ ਦੀਆਂ ਪੱਗਾਂ ਲਵਾ ਲਈਆਂ ਸੀਗੀਆਂ ਕਸਟਮਜ਼ ਐਂਡ ਬਾਰਡਰ ਪੈਟਰੋਲ ਵਾਲਿਆਂ ਨੇ ਤੇ ਕਈਆਂ ਦੇ ਬਿਆਨ ਆਏ ਸੀਗੇ। ਇੱਕ ਸਿੰਘ ਕਹਿੰਦਾ ਕਿ ਉਹਨੇ ਕਿਹਾ ਕਿ ਮੈਂ ਨਹੀਂ ਲਾ ਸਕਦਾ, ਮੇਰਾ ਰਿਲੀਜੀਅਸ ਸਿੰਬਲ ਆ ਇਹ। ਤੇ ਜਿਹੜਾ ਆਫਿਸਰ ਸੀਗਾ, ਆਫਿਸਰ ਇੱਕ ਤੋਂ ਵੱਧ ਸੀਗੇ, ਐਕਚੁਅਲੀ ਕਾਫੀ ਆਫਿਸਰ ਸੀਗੇ, ਤੇ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਆਹੀ ਜਿਹੜੀਆਂ ਇੱਕ ਪਾਸਪੋਰਟ ਹੋ ਗਿਆ, ਆਈਡੀ, ਆਹੀ ਦੋ ਚੀਜ਼ਾਂ ਤੁਸੀਂ ਲੈ ਕੇ ਜਾ ਸਕਦੇ ਆ। ਤੇ ਉਹਨਾਂ ਨੇ ਕਈ ਸਿੰਘਾਂ ਦੀਆਂ ਪੱਗਾਂ ਲਵਾ ਕੇ ਟਰੈਸ਼ ਕੈਨ ਦੇ ਵਿੱਚ ਸੁੱਟਤੀਆਂ ਸੀਗੀਆਂ। ਤੇ ਉਸ ਤੋਂ ਬਾਅਦ ਕਾਫੀ ਉਹਦਾ ਰੌਲਾ ਵੀ ਪਿਆ, ਕਾਫੀ ਜਿਹੜੇ ਸਿਵਲ ਰਾਈਟ ਗਰੁੱਪ ਹੁੰਦੇ ਆ ਉਹਨਾਂ ਨੇ ਆਵਾਜ਼ ਚੱਕੀ, ਪਰ ਉਹਨਾਂ ਨੇ ਡਿਕਲਾਈਨ ਕਰਤਾ ਕਿ ਕੋਈ ਕਮੈਂਟ ਨਹੀਂ ਕਰਨਾ, ਕਹਿੰਦੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ। ਸੋ ਕਾਫੀ ਜਿਹੜੀ ਇੱਕ ਮਾੜੀ ਖਬਰ ਸੀਗੀ ਕਿ ਕਿੱਥੋਂ ਤੁਸੀਂ ਦੂਜੇ ਦੇਸ਼ਾਂ ਤੱਕ ਕਹਿੰਦੇ ਹੋ ਕਿ ਫਰੀਡਮ ਹੋਣੀ ਚਾਹੀਦੀ ਹੈ ਰਿਲੀਜਨ ਦੀ, ਬਾਰਡਰ ਤੇ ਆ ਕੇ ਤੁਸੀਂ ਏਦਾਂ ਕਰਦੇ ਆ ਜਿਹੜਾ ਸ਼ਾਇਦ ਆਪਣੀ ਕੰਟਰੀ ਵੀ ਤੁਹਾਡੀ ਨਾ ਕਰਦੀ ਹੋਵੇ। ਬਿਲਕੁਲ ਰਿਲੀਜੀਅਸ ਪਰਸੀਕਿਊਸ਼ਨ ਤੋਂ ਬਚਣ ਦੀ ਖਾਤਰ ਮਾਈਨੋਰਟੀਜ਼ ਵਾਲੇ ਜਿਹੜੇ ਆ ਮੋਸਟਲੀ ਆਪਾਂ ਦੇਖ ਰਹੇ ਹਾਂ ਵੀ ਉਹ ਛੱਡ ਕੇ ਉਹ ਮੁਲਕ ਨੂੰ ਆ ਰਹੇ ਆ, ਤੇ ਆ ਕੇ ਤੁਸੀਂ ਇਸ ਤਰੀਕੇ ਨਾਲ ਸਵਾਗਤ ਜਿਹੜਾ ਉਹ ਕਰ ਰਹੇ ਹੋ, ਇਹ ਕੋਈ ਪੂਰਾ ਨਿਆਂ ਆ। ਹੁਣ ਤੁਸੀਂ ਦੇਖੋ ਇਹ ਉਹੀ ਪ੍ਰਸ਼ਾਸਨ ਵਾਲੇ ਆ ਜਿਹੜੇ ਪਿਛਲੇ ਪ੍ਰਸ਼ਾਸਨ ਨੂੰ ਕਹਿੰਦੇ ਸੀ ਵੀ ਤੁਸੀਂ ਨਿਆਣਿਆਂ ਨੂੰ ਵੱਖ ਕਰਦਾ ਜੀ ਮਾਪਿਆਂ ਤੋਂ, ਉਹਨਾਂ ਦੇ ਨਾਲ ਇੱਦਾਂ ਬਦਸਲੂਕੀਆਂ ਕੀਤੀਆਂ, ਇਹ ਕੀਤੀਆਂ, ਉਹ ਕੀਤੀਆਂ, ਤੇ ਹੁਣ ਤੁਸੀਂ ਦੇਖੋ ਵੀ ਆਪ ਕੀ ਕਰ ਰਹੇ ਹੈਗੇ ਆ। ਸੋ ਆਪਾਂ ਵੀ ਰੇਡੀਓ ਵੱਲੋਂ ਇਹ ਮੁਹਿੰਮ ਚਲਾਈ ਸੀ ਵੀ ਉੱਥੋਂ ਦੇ ਐਰੀਜ਼ੋਨਾ ਦੇ ਦੋਨੋਂ ਸੈਨੇਟਰਸ ਤੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ, ਉਹਨਾਂ ਨੂੰ ਕਾਲ ਜਾਂ ਈਮੇਲ ਕਰਕੇ ਇਸ ਦੇ ਬਾਰੇ ਕਹੋ। ACLU ਨੇ ਵਧੀਆ ਕਦਮ ਚੱਕਿਆ, ਇਸ ਦਿਨ ਨੂੰ ਪਹਿਲਾਂ ਹੀ ਇਸ ਦੇ ਉੱਤੇ ਆਵਾਜ਼ ਜਿਹੜੀ ਉਹ ਚੱਕੀ ਆ। ਸੋ ਆਪਣਾ ਮਕਸਦ ਇਹ ਗੱਲਾਂ ਕਰਨ ਦਾ ਇਹ ਹੁੰਦਾ ਵੀ ਆਪਾਂ ਦੇਖਦੇ ਹਾਂ ਵੀ ਆਲਦੋ ਇੱਥੇ ਲੋਕਾਂ ਦੇ ਵਿੱਚ ਨਾ ਡਿਵਾਈਡ ਪਾਉਣ ਦੀ ਕੋਸ਼ਿਸ਼ ਆ ਵੀ ਯਾਰ ਇਹ ਤਾਂ ਗੈਰ ਕਾਨੂੰਨੀ ਢੰਗ ਨਾਲ ਇੱਥੇ ਆਈ ਜਾ ਰਹੇ ਆ, ਇਹ ਕੀ ਆ, ਉਹ ਕੀ ਆ। ਅਮਰੀਕਾ ਦਾ ਸੰਵਿਧਾਨ ਕਹਿੰਦਾ ਵੀ ਕੋਈ ਵੀ ਆ ਕੇ ਇੱਥੇ ਅਸਾਈਲਮ ਦੀ ਮੰਗ ਕਰ ਸਕਦਾ ਆ। ਆਪਣੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹ ਅਸਾਈਲਮ ਤੋਂ ਹੀ ਕਿਤੇ ਨਾ ਕਿਤੇ ਉਹ ਪੱਕੇ ਹੋਏ, ਜਾਂ ਜਿਹੜੀ ਚੇਨ ਮਾਈਗ੍ਰੇਸ਼ਨ ਵੀ ਬਾਅਦ ਦੇ ਵਿੱਚ ਹੋਈ ਉਹ ਵੀ ਕਿਤੇ ਨਾ ਕਿਤੇ ਉਹਦੇ ਥਰੂ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਚੱਲਦੀ ਆ। ਸੋ ਇਹੋ ਜਿਹੇ ਮੌਕਿਆਂ ਦੇ ਉੱਤੇ ਇਹਨਾਂ ਸਾਰਿਆਂ ਦੇ ਨਾਲ ਖੜਨ ਦੀ ਲੋੜ ਆ। ਜਿਨ੍ਹਾਂ ਦੀ ਆਵਾਜ਼ ਕੋਈ ਨਹੀਂ ਆ, ਉਹਨਾਂ ਦੀ ਆਵਾਜ਼ ਨੂੰ ਜਿਹੜੀ ਜਨਤਾ ਨੂੰ ਜਿਹੜਾ ਉਹ ਬਣਨਾ ਪੈਂਦਾ ਆ। ਸੋ ਅੱਜ ਬਾਰਡਰ ਦੇ ਉੱਤੇ ਕਰ ਰਹੇ ਆ, ਕੱਲ੍ਹ ਨੂੰ ਕੁਛ ਹੋਰ ਕਿਸੇ ਪਾਸੇ ਜਿਹੜੇ ਉਹ ਇਹ ਕੰਮ ਜਿਹੜਾ ਤੋਰਨਗੇ। ਆਲਰੇਡੀ ਤਾਂ ਮੁਲਕ ਦੇ ਵਿੱਚ ਇੱਦਾਂ ਦਾ ਮਾਹੌਲ ਜਿਹੜਾ ਆ ਹੋਰ ਤੇਜ਼ ਇੱਦਾਂ ਦਾ ਤੇਜ਼ ਨਾ ਹੋਵੇ। ਸੋ ਇਸ ਚੀਜ਼ ਨੂੰ ਲੈ ਕੇ ਉਹਨਾਂ ਸਾਰਿਆਂ ਦੀ ਆਪਾਂ ਨੂੰ ਆਵਾਜ਼ ਬਣਨਾ ਚਾਹੀਦਾ ਆ। ਆਪਾਂ ਰਾਜਗਰਨ ਜੀ ਪਹਿਲਾਂ ਵੀ ਦੇਖਿਆ ਸੀਗਾ ਕਿ ਪੱਗ ਨੂੰ ਲੈ ਕੇ ਕੋਈ ਇੱਦਾਂ ਨਹੀਂ ਕਿ ਬੜਾ ਸੌਖਾ ਰਾਹ ਰਿਹਾ, ਕਾਫੀ ਦਾਇਰੇ ਬਦਾਰਿਆਂ 'ਚ ਸਿੱਖਾਂ ਨੂੰ ਕਾਫੀ ਜਿਹੜੀ ਫਾਈਟ ਉਹ ਕਰਨੀ ਪਈ ਹੈ, ਭਾਵੇਂ ਆਰਮੀ ਦਾ ਹੋਵੇ ਭਾਵੇਂ ਪੁਲਿਸ ਦਾ ਹੋਵੇ। ਟੈਕਸ ਦਾ ਹੀ ਇੱਕ ਕੇਸ ਸੀਗਾ, ਇੱਕ ਲਾਇਰ ਸੀਗਾ, ਤੇ ਉਹ ਜਦੋਂ ਟੈਕਸਸ ਕੋਰਟ ਰੂਮ 'ਚ ਗਿਆ ਸੀ ਕੁਝ ਸਾਲ ਪਹਿਲੇ ਦੀ ਗੱਲ ਆ, ਤੇ ਜਿਹੜਾ ਜੱਜ ਸੀਗਾ ਉਹ ਬਹਿਸ ਪਿਆ ਬਿਨਾਂ ਮਤਲਬ ਦੇ ਵਕੀਲ ਨਾਲ, ਤੇ ਕਹਿੰਦਾ ਕਿ ਮੇਰੀ ਕੋਰਟ ਦੇ ਵਿੱਚ ਤੁਸੀਂ ਹੈਟ ਪਾ ਕੇ ਨਹੀਂ ਆ ਸਕਦੇ। ਉਹ ਕਹਿੰਦਾ ਇਹ ਹੈਟ ਨਹੀਂ, ਇਹ ਪੱਗ ਆ। ਤੇ ਉਹ ਜਿਹੜਾ ਜੱਜ ਸੀਗਾ ਉਹ ਕਾਫੀ ਅੜਬ ਸੀਗਾ, ਉਹਨੇ ਕਿਹਾ ਕਿ ਜੇ ਤੂੰ ਕੇਸ ਲੜਨਾ ਤੈਨੂੰ ਪੱਗ ਲਾਉਣੀ ਪੈਣੀ ਹੈ। ਸੋ ਹੁਣ ਉਹ ਜਿਹੜਾ ਬੰਦਾ ਸੀਗਾ ਉਹਦੀ ਡਿਊਟੀ ਵੀ ਸੀਗੀ, ਕਲਾਇੰਟ ਵੱਲ ਵੀ ਸੀਗੀ, ਉਹਨੂੰ ਪੱਗ ਲਾ ਕੇ ਜਿਹੜਾ ਸੀਗਾ ਕੇਸ ਉਹ ਲੜਨਾ ਪਿਆ। ਪਰ ਬਾਅਦ 'ਚ ਫਿਰ ਕਾਫੀ ਜਿਹੜੀ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਵਗੈਰਾ ਇਨਵੋਲਵ ਹੋਈਆਂ, ਤੇ ਇਵੈਂਚੁਅਲੀ ਜੱਜ ਤੋਂ ਮਾਫੀ ਮੰਗਾਈ ਉਹਨਾਂ ਨੇ, ਤੇ ਟ੍ਰੇਨਿੰਗ ਦਿੱਤੀ ਸਾਰੇ ਉਹਦੇ ਸਟਾਫ ਨੂੰ ਕਿ ਤੁਹਾਨੂੰ ਮੈਂਡੇਟਰੀ ਜਿਹੜੀ ਟ੍ਰੇਨਿੰਗ ਆ ਜੱਜ ਨੂੰ ਵੀ ਉਹ ਜਿਹੜੀ ਕਰਨੀ ਪੈਣੀ ਹੈ। ਤੇ ਇਸ ਹਿਸਾਬ ਨਾਲ ਉਹਨਾਂ ਨੇ ਜਿਹੜਾ ਕੋਰਟ ਰੂਮ ਦਾ ਪ੍ਰੋਸੀਜਰ ਸੀਗਾ ਉੱਥੇ ਸੈੱਟ ਕੀਤਾ, ਉਹਨਾਂ ਨੂੰ ਐਜੂਕੇਟ ਕੀਤਾ ਕਿ ਇੱਦਾਂ ਨਹੀਂ ਤੁਸੀਂ ਕਰਨਾ। ਤੇ ਪਰ ਇਹ ਹੈ ਕਿ ਜਿਹੜਾ ਇਹ ਕਸਟਮ ਐਂਡ ਬਾਰਡਰ ਪੈਟਰੋਲ ਵਾਲੇ ਹੁਣ ਪਤਾ ਨਹੀਂ ਕਿਉਂ ਇਹਨਾਂ ਨੇ ਇੱਦਾਂ ਕੀਤਾ, ਕਿ ਸਟਾਫਿੰਗ ਨਵੀਂ ਸੀਗੀ ਜਾਂ ਕੀ ਉਹਨਾਂ ਦਾ ਮਸਲਾ ਸੀਗਾ। ਪਰ ਜੇ ਤੁਸੀਂ ਡੀਲ ਇਮੀਗ੍ਰੈਂਟਸ ਨਾਲ ਕਰ ਰਹੇ ਹੋ, ਅਸਾਈਲਮ ਵਾਲਿਆਂ ਨਾਲ ਕਰ ਰਹੇ ਹੋ, ਬਾਰਡਰ ਜੰਪਰ ਵਾਲਿਆਂ ਨਾਲ ਕਰ ਰਹੇ ਹੋ, ਤੇ ਇੱਕੋ ਤੁਹਾਡੀ ਜੌਬ ਆ। ਤੇ ਅਗਰ ਬੰਦਾ ਤੁਹਾਨੂੰ ਕਹਿ ਰਿਹਾ ਕਿ ਰਿਲੀਜੀਅਸ ਸਿੰਬਲ ਆ, ਤਾਂ ਰਿਲੀਜੀਅਸ ਸਿੰਬਲ ਹੁਣ ਅੱਜ ਦੀ ਡੇਟ 'ਚ ਕੋਈ ਇੱਦਾਂ ਦਾ ਤਾਂ ਬੰਦਾ ਹੈ ਨਹੀਂ ਜਿਹੜਾ ਕਵੇ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਰਿਲੀਜੀਅਸ ਸਿੰਬਲ ਕੀ ਹੁੰਦਾ। ਭਾਵੇਂ ਸਕਾਫ ਆ, ਭਾਵੇਂ ਟੋਪੀ ਆ, ਭਾਵੇਂ ਜੂਇਸ਼ ਆ, ਭਾਵੇਂ ਮੁਸਲਿਮ ਆ, ਤੇ ਭਾਵੇਂ ਸਿੱਖ ਆ, ਹੈ ਨਾ। ਸੋ ਇੰਨਾ ਕੁ ਤਾਂ ਬੇਸਿਕ ਟ੍ਰੇਨਿੰਗ ਜਿਹੜੀ ਉਹ ਹੋਣੀ ਚਾਹੀਦੀ ਹੈ। ਸੋ ਇਹ ਹੈ ਕਿ ਕਿਤੇ ਨਾ ਕਿਤੇ ਏਜੰਸੀ ਤੋਂ ਕਾਫੀ ਵੱਡੇ ਲੈਵਲ 'ਤੇ ਟ੍ਰੇਨਿੰਗ 'ਚ ਕਹਿ ਲਓ ਜਾਂ ਬੰਦੇ ਰਿਕਰੂਟ ਕਰਨ 'ਚ ਗਲਤੀ ਤਾਂ ਜਿਹੜੀ ਉਹ ਹੋਈ ਹੈ। ਸੋ ਦੇਖਦੇ ਆ ਇਹਦੀ ਹੁਣ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚਦੀ ਆ, ਕੀ ਇਹ 'ਚੋਂ ਨਿਕਲ ਕੇ ਆਉਂਦਾ। ਬਿਲਕੁਲ, ਹੁਣ ਉਹਨਾਂ ਨੇ ਕਿਹਾ ਵੀ ਅਸੀਂ ਇੰਟਰਨਲ ਇਨਵੈਸਟੀਗੇਸ਼ਨ ਇਸ ਦੇ ਬਾਬਤ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ।